21 ਫਰਵਰੀ ਦੁਨੀਆ ਭਰ ਦੇ ਵਿੱਚ ਮਾਂ ਬੋਲੀ ਦਿਹਾੜ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਇਸ ਦਿਨ ਨੂੰ ਕਿਸ ਤਰੀਕੇ ਦੇ ਨਾਲ ਮਨਾਉਣ, ਸੈਲੀਬ੍ਰੇਟ ਕਰਨ ਜਾਂ ਇਸ ਦਿਨ ਇਤਜਾਜ ਕਰਨ, ਕਿਉਂਕਿ ਦੁਨੀਆ ਜਹਾਨ ਕੋਲ ਆਪਣੀਆਂ ਬੋਲੀਆਂ ਹਨ। ਆਪਣੀ ਬੋਲੀ ਨਹੀਂ ਹੈ ਤੇ ਪੰਜਾਬੀਆਂ ਕੋਲ ਨਹੀਂ ਹੈ। ਹੁਣ ਵੇਖਣਾ ਇਹ ਵੀ ਹੈ ਕਿ ਬੋਲੀ ਕਿਉਂ ਨਹੀਂ ਹੈ, ਕਿੱਥੇ ਤੱਕ ਹੈ। ਲੁਕਾਈ ਕੋਲ ਤੇ ਹੈ ਇਹ ਬੋਲੀ, ਅੱਜ ਵੀ ਲੁਕਾਈ ਇਸ ਨੂੰ ਬੋਲਦੀ ਹੈ, ਲੇਕਿਨ ਇਹਦੇ ਵਾਸਤੇ ਕੋਈ ਕੰਮ ਵੱਡੇ ਲੈਵਲ ਤੇ ਉਹ ਨਹੀਂ ਹੋ ਰਿਹਾ, ਇਹਦਾ ਵਧਾ ਨਹੀਂ ਹੋ ਰਿਹਾ। ਸੋ ਇਹਦਾ ਇੱਕ ਡਿਕਲਾਈਨ ਜਿਹੜਾ ਹੈ, ਯੂਨੈਸਕੋ ਨੇ ਜਿਹੜੀਆਂ ਬੋਲੀਆਂ ਬਾਰੇ ਦੱਸਿਆ ਹੈ ਕਿ ਜਿਨ੍ਹਾਂ ਨੂੰ ਖਤਰੇ ਦੇ ਨਾਲ ਆਉਣ ਵਾਲੇ ਵੇਲੇ ਦੇ ਅੰਦਰ ਦੋ ਚਾਰ ਹੋਣਗੀਆਂ, ਉਹਨਾਂ ਦੇ ਵਿੱਚ ਇੱਕ ਪੰਜਾਬੀ ਵੀ ਹੈ। ਕਰੋੜਾਂ ਲੋਕਾਂ ਦੀ ਬੋਲੀ ਔਰ ਉਹ ਖਤਰੇ ਦੇ ਨਾਲ ਦੋ ਚਾਰ ਹੋਵੇ ਤਾਂ ਸਮਝਣਾ ਪਏਗਾ ਕਿ ਇਹਦੇ ਪਿੱਛੇ ਅਸਲ ਖੇਡ ਕੀ ਹੈ। ਖੇਡ ਇਹ ਹੈ ਕਿ ਪਾਕਿਸਤਾਨ ਦੇ ਅੰਦਰ ਸਰਕਾਰੀ ਦਰਬਾਰੇ ਕਿਧਰੇ ਇਸ ਦੀ ਡੋਈ ਅਜੇ ਨਹੀਂ ਹੈ। ਸਕੂਲਸ ਦੇ ਅੰਦਰ, ਕਾਲਜਸ ਦੇ ਅੰਦਰ ਪੰਜਾਬੀ ਨੂੰ ਕੰਪਲਸਰੀ ਪ੍ਰੋਜੈਕਟ ਦੇ ਤੌਰ ਤੇ ਨਹੀਂ ਪੜ੍ਹਾਇਆ ਜਾਂਦਾ। ਜਿਹੜੀ ਬੋਲੀ ਲਿਖਾਈ ਪੜ੍ਹਾਈ ਦਾ ਹਿੱਸਾ ਨਹੀਂ ਬਣਦੀ, ਉਹ ਬੋਲੀ ਫਿਰ ਪਿੱਛੇ ਹਟਣਾ ਸ਼ੁਰੂ ਹੋ ਜਾਂਦੀ ਹੈ। ਸੋ 21 ਫਰਵਰੀ ਨੂੰ ਇੱਕ ਸਵਾਲ ਜਿਹੜਾ ਸਾਰੇ ਅਸੀਂ ਲੈ ਕੇ ਆਉਣਾ ਹੈ, ਹਮੇਸ਼ਾ ਤੋਂ ਇਸ ਸਵਾਲ ਦੇ ਨਾਲ ਅਸੀਂ ਖੜੇ ਹਾਂ ਕਿ ਪੰਜਾਬ ਦੇ ਅੰਦਰ ਪੰਜਾਬੀ ਕਿਉਂ ਨਹੀਂ ਪੜ੍ਹਾਈ ਜਾ ਰਹੀ। ਸੋ ਸਰਕਾਰ ਇਸ ਨੂੰ ਪੜ੍ਹਾਵੇ। ਮੌਜੂਦਾ CM ਪੰਜਾਬੀ ਦੀ ਗੱਲ ਤੇ ਕਰ ਰਹੀ ਹਨ, ਲੇਕਿਨ ਪੰਜਾਬੀ ਵਾਸਤੇ ਕੋਈ ਠੋਸ ਕੰਮ ਹੁੰਦੇ ਉਹ ਨਜ਼ਰ ਨਹੀਂ ਆ ਰਿਹਾ। ਸਾਈਨ ਬੋਰਡਸ ਰਾਹੀਂ ਪੰਜਾਬੀ ਦਾ ਵਧਾ ਹੋਇਆ ਬਹੁਤ ਚੰਗੀ ਗੱਲ ਹੈ, ਲੇਕਿਨ ਇੱਕ ਵੱਡੇ ਆਰ ਦੀ ਲੋੜ ਹੈ, ਔਰ ਉਹ ਵੱਡਾ ਆਰ ਉਹੀ ਹੈ ਕਿ ਇਸ ਨੂੰ ਲਾਜ਼ਮੀ ਸਬਜੈਕਟ ਦੇ ਤੌਰ ਤੇ ਪੜ੍ਹਾਇਆ ਜਾਵੇ। ਔਰ 21 ਫਰਵਰੀ ਦੇ ਦਿਨ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਇਹ ਹੈ ਕਿ ਤੁਸੀਂ ਜਿੱਥੇ ਵੀ ਹੋ, ਜਿਸ ਸ਼ਹਿਰ ਦੇ ਅੰਦਰ ਹੋ, ਜਿਸ ਪਿੰਡ ਦੇ ਅੰਦਰ ਹੋ, ਉਸ ਦਿਨ ਤੁਸੀਂ ਆਪਣੀ ਬੋਲੀ ਵਾਸਤੇ ਨਿਕਲੋ, ਪਲੈਕਾਰਡਸ ਲਵੋ, ਫਲੈਕਸਿਸ ਲਵੋ, ਜਿਸ ਰਾਹੀਂ ਤੁਸੀਂ ਆਪਣਾ ਮੈਸੇਜ ਦੇ ਸਕਦੇ ਹੋ। ਇੱਕ ਬਰਵਾਂ ਸੁਨੇਹਾ ਤੁਸੀਂ ਆਪਣੀ ਬੋਲੀ ਦੇ ਬਾਰੇ ਦਿਓ, ਆਪਣੀ ਮੰਗ ਕਰੋ, ਕਿਉਂਕਿ ਜਿਹੜੀ ਚੀਜ਼ ਮੰਗੀ ਨਹੀਂ ਜਾਂਦੀ, ਜਦੋਂ ਆਪਣੇ ਹੱਕ ਮੰਗੇ ਨਹੀਂ ਜਾਂਦੇ ਤੇ ਉਦੋਂ ਫਿਰ ਸਰਕਾਰਾਂ ਤੁਹਾਨੂੰ ਇਹ ਚਾਹਣਗੀਆਂ ਕਿ ਪਿੱਛੇ ਹੀ ਰਵੇ। ਤੁਹਾਨੂੰ ਇਸ ਨੂੰ ਵੱਡੀ ਡਿਮਾਂਡ ਬਣਾਉਣਾ ਪਏਗਾ, ਲੁਕਾਈ ਦੀ ਡਿਮਾਂਡ ਇਸ ਨੂੰ ਬਣਾਉਣਾ ਪਏਗਾ, ਔਰ ਉਸ ਲਈ ਇਹੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀ 21 ਫਰਵਰੀ ਨੂੰ ਭਰਪੂਰ ਡਿਮਾਂਡ ਇਸ ਦੀ ਕਰੋ, ਔਰ ਪ੍ਰੈਕਟੀਕਲੀ ਵੀ ਤੁਸੀਂ ਜਿੱਥੇ ਵੀ ਨਿਕਲ ਸਕਦੇ ਹੋ ਉੱਥੇ ਤੁਸੀਂ ਨਿਕਲੋ। ਲਾਹੌਰ ਦੇ ਅੰਦਰ ਪ੍ਰੈਸ ਕਲੱਬ ਦੇ ਸਾਹਮਣੇ ਅਸੀਂ ਉੱਥੇ ਆਪਣਾਂਗੇ ਕੋਈ 10:30 ਦੇ ਨੇੜੇ, ਔਰ ਅਸੀਂ ਇਹੀ ਡਿਮਾਂਡ ਜਿਹੜੀ ਕਈ ਸਾਲਾਂ ਤੋਂ ਅਸੀਂ ਕਰ ਰਹੇ ਹਾਂ, ਇਹੀ ਡਿਮਾਂਡ ਅਸੀਂ ਪ੍ਰੈਸ ਕਲੱਬ ਦੇ ਸਾਹਮਣੇ ਕਰਾਂਗੇ। ਸੋ ਤੁਸੀਂ ਸਾਨੂੰ ਜੁਆਇਨ ਕਰੋ। ਅਗਰ ਤੁਸੀਂ ਲਾਹੌਰ ਦੇ ਅੰਦਰ ਨਹੀਂ ਹੋ ਤੇ ਆਸੇ-ਪਾਸੇ ਜਿੱਥੇ ਵੀ ਹੋ, ਆਪਣੇ ਬੋਲੀ ਦੇ ਸਵਾਲ ਦੇ ਨਾਲ ਲਾਜ਼ਮੀ ਖੜੇ ਹੋਵੋ, ਕਿਉਂਕਿ ਜਿਸ ਕੌਮ ਕੋਲ ਆਪਣੀ ਬੋਲੀ ਨਹੀਂ ਹੈ, ਉਸ ਕੌਮ ਦੇ ਕੋਲ ਕੋਈ ਜਿਹੜੇ ਤਰੱਕੀ ਦੇ ਰਸਤੇ ਹਨ ਉਹ ਘਟਣੇ ਸ਼ੁਰੂ ਹੋ ਜਾਂਦੇ ਹਨ। ਬੋਲੀ ਹੀ ਤੁਹਾਨੂੰ ਸੂਝ ਸਮਝ ਨਾਲ ਜੋੜਦੀ ਹੈ, ਬੋਲੀ ਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ। ਅੱਜ ਅਸੀਂ ਆਪਣੇ ਹੀਰੋਜ਼ ਬਾਰੇ ਦੇਖੀਏ ਜਾਂ ਕਿਸੇ ਵੀ ਪੱਖ ਦੇ ਬਾਰੇ ਦੇਖੀਏ ਤੇ ਅਸੀਂ ਕਨਫਿਊਜ਼ ਕੌਮ ਹਾਂ। ਇਹ ਕਨਫਿਊਜ਼ਨ ਉਦੋਂ ਤੱਕ ਰਹੇਗੀ ਜਦੋਂ ਤੱਕ ਸਾਡੀਆਂ ਨਸਲਾਂ ਪੰਜਾਬੀ ਨਹੀਂ ਪੜ੍ਹਨਗੀਆਂ। ਸੋ ਪੰਜਾਬੀ ਲਿਖਾਈ ਪੜ੍ਹਾਈ 21 ਫਰਵਰੀ ਨੂੰ ਇਹ ਸਾਡਾ 1 ਪੁਆਇੰਟ ਏਜੰਡਾ ਹੋਣਾ ਚਾਹੀਦਾ ਹੈ, ਔਰ ਇਸ ਤੇ ਸਾਨੂੰ ਸਭ ਨੂੰ ਭਰਵੀਂ ਇੱਕ ਡਿਮਾਂਡ ਕਰਨੀ ਚਾਹੀਦੀ ਹੈ।